ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਜੁਲਾਈ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਰੋਮੀਓ। ਹੁਣ ਉਹ ਘੜੀ ਆ ਗਈ ਏ ਵੀ ਤੁਸੀਂ ਨੀਂਦਰ ਤੋਂ ਜਾਗੋ, ਕਿਉਂ ਜੇ ਜਿਸ ਵੇਲੇ ਅਸੀਂ ਈਮਾਨ ਲਿਆਏ ਸੀ ਉਸ ਵੇਲੇ ਦੀ ਨਿਸਬਤ ਹੁਣ ਸਾਡੀ ਮੁਕਤੀ ਨੇੜੇ ਹੈ। ਜਵਾਬੀ ਪੜ੍ਹਾਈ। ਇਫਸੀਓਂ ਮਤਲਬ ਖੁਦਾਵੰ ਵਿੱਚ ਤੇ ਉਹਦੀ ਕੁਦਰਤ ਦੇ ਜ਼ੋਰ ਵਿੱਚ ਮਜ਼ਬੂਤ ਬਣੋ, ਰੱਬ ਦੇ ਸਾਰੇ ਹਥਿਆਰ ਬੰਨ ਲਵੋ ਤਾਂ ਜੋ ਤੁਸੀਂ ਅਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਵਿੱਚ ਕਾਇਮ ਰਹਿ ਸਕੋ। ਕਿਉਂ ਜੇ ਅਸੀਂ ਲਹੂ ਤੇ ਗੋਸ਼ਤ ਨਾਲ ਲੜਾਈ ਨਹੀਂ ਕਰਨੀ ਏ, ਬਲਕਿ ਹਕੂਮਤ ਵਾਲਿਆਂ ਤੇ ਇਖਤਿਆਰ ਵਾਲਿਆਂ ਤੇ ਇਸ ਜੱਗ ਦੇ ਹਨੇਰੇ ਦੇ ਹਾਕਮਾਂ ਤੇ ਸ਼ਰਾਰਤ ਦੀਆਂ ਉਹਨਾਂ ਰੂਹਾਨੀ ਫੌਜਾਂ ਨਾਲ ਜਿਹੜੀਆਂ ਅਸਮਾਨੀ ਥਾਵਾਂ ਵਿੱਚ ਨੇ। ਇਸ ਲਈ ਤੁਸੀਂ ਰੱਬ ਦੇ ਹਥਿਆਰ ਬੰਨ ਲਵੋ ਤਾਂ ਜੋ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਇਸ ਲਈ ਸੱਚਾਈ ਨਾਲ ਆਪਣੀ ਕਮਰ ਬੰਨ੍ਹ ਕੇ ਤੇ ਰਾਸਤਬਾਜ਼ੀ ਦਾ ਬਖਤਰ ਲਾ ਕੇ ਤੇ ਪੈਰਾਂ ਵਿੱਚ ਸੁਲ੍ਹਾ ਦੀ ਖੁਸ਼ਖਬਰੀ ਦੀ ਤਿਆਰੀ ਦੀਆਂ ਜੁੱਤੀਆਂ ਪਾ ਕੇ ਤੇ ਉਹਨਾਂ ਸਾਰਿਆਂ ਦੇ ਨਾਲ ਈਮਾਨ ਦੀ ਸਿਪਰ ਲਾ ਕੇ ਕਾਇਮ ਰਵੋ, ਜਿਹਦੇ ਨਾਲ ਤੁਸੀਂ ਉਸ ਸਰੀਰ ਦੇ ਸਾਰੇ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ। ਦਰਸੀ ਆਵਾਜ਼ ਬਾਈਬਲ ਵਿੱਚੋਂ ਅਯੂਬ। ਰੱਬ ਦੀ ਰੂਹ ਨੇ ਮੈਨੂੰ ਬਣਾਇਆ ਏ ਤੇ ਕਾਦਰ ਮੁਤਲਕ ਦਾ ਦਮ ਮੈਨੂੰ ਹਯਾਤੀ ਦਿੰਦਾ ਏ। ਜ਼ਬੂਰ। ਰੱਬ ਹੀ ਮੇਰੀ ਮਿਰਾਸ ਤੇ ਮੇਰੇ ਪਿਆਲੇ ਦਾ ਹਿੱਸਾ ਏ, ਤੂੰ ਮੇਰੇ ਬਖਰੇ ਦਾ ਹਿਫਾਜ਼ਤ ਕਰਨ ਵਾਲਾ ਏ। ਜਰੀਬ ਮੇਰੇ ਲਈ ਪਸੰਦ ਦੀਆਂ ਥਾਵਾਂ ਵਿੱਚ ਪਈ, ਬਲਕਿ ਮੇਰੀ ਮਿਰਾਸ ਚੰਗੀ ਏ। ਮੈਂ ਰੱਬ ਦੀ ਵਡਿਆਈ ਕਰਾਂਗਾ ਜਿਹਨੇ ਮੈਨੂੰ ਨਸੀਹਤ ਦਿੱਤੀ ਏ, ਬਲਕਿ ਮੇਰਾ ਦਿਲ ਰਾਤ ਨੂੰ ਮੇਰੀ ਤਰਬੀਅਤ ਕਰਦਾ ਏ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਏ, ਕਿਉਂ ਜੇ ਉਹ ਮੇਰੇ ਸੱਜੇ ਹੱਥ ਏ, ਇਸ ਲਈ ਮੈਨੂੰ ਜੁੰਬਸ਼ ਨਾ ਹੋਵੇਗੀ। ਇਸੇ ਪਾਰੋਂ ਮੇਰਾ ਦਿਲ ਖੁਸ਼ ਤੇ ਮੇਰੀ ਰੂਹ ਸ਼ਾਦਮਾਨ ਏ, ਮੇਰਾ ਬਦਨ ਵੀ ਅਮਨੋ ਅਮਾਨ ਵਿੱਚ ਰਵੇਗਾ। ਕਿਉਂ ਜੇ ਤੂੰ ਮੇਰੀ ਜਿੰਦ ਨੂੰ ਨਾ ਪਾਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ, ਤੇਰੇ ਹਜ਼ੂਰ ਵਿੱਚ ਕਾਮਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਏ। ਜ਼ਬੂਰ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਸਲਾਤੀਨ। ਤੇ ਏਲੀਆ ਤਿਸ਼ਬੀ ਨੇ ਜਿਹੜਾ ਜਲਾਦ ਦੇ ਪਰਦੇਸੀਆਂ ਵਿੱਚੋਂ ਸੀ, ਅਖੀਬ ਨੂੰ ਆਖਿਆ, ਭਈ ਖੁਦਾਵੰਦ ਇਸਰਾਈਲ ਦੇ ਰੱਬ ਦੀ ਹਯਾਤੀ ਦੀ ਕਸਮ, ਜਿਹਦੇ ਸਾਹਮਣੇ ਮੈਂ ਖੜਾ ਵਾਂ, ਇਹਨਾਂ ਵਰਿਆਂ ਵਿੱਚ ਨਾ ਤਰੇਲ ਪਏਗੀ ਨਾ ਮੀਂਹ ਵਰੇਗਾ ਜਦੋਂ ਤੀਕਰ ਮੈਂ ਨਾ ਆਖਾਂ। ਤੇ ਖੁਦਾਵੰਦ ਦਾ ਇਹ ਕਲਾਮ ਉਹਦੇ ਉੱਤੇ ਨਾਜ਼ਲ ਹੋਇਆ, ਭਈ ਉੱਠ ਤੇ ਸੈਦਾ ਦੀ ਸਾਰਪਤ ਨੂੰ ਜਾ ਤੇ ਉੱਥੇ ਹੀ ਰਹਿ। ਵੇਖ, ਮੈਂ ਇੱਕ ਬੇਵਾ ਨੂੰ ਹੁਕਮ ਦਿੱਤਾ ਏ ਭਈ ਤੇਰੀ ਪਰਵਰਿਸ਼ ਕਰੇ। ਤੇ ਉਹ ਉੱਠ ਕੇ ਸਾਰਪਤ ਨੂੰ ਗਿਆ, ਤੇ ਜਦੋਂ ਉਹ ਸ਼ਹਿਰ ਦੇ ਫਾਟਕ ਉੱਤੇ ਅਪੜਿਆ ਤੇ ਵੇਖਿਆ ਭਈ ਇੱਕ ਬੇਵਾ ਉੱਥੇ ਲੱਕੜੀਆਂ ਇਕੱਠੀਆਂ ਕਰ ਰਹੀ ਏ, ਤੇ ਉਹਨੇ ਉਹਨੂੰ ਆਵਾਜ਼ ਦੇ ਕੇ ਬੁਲਾਇਆ ਤੇ ਆਖਿਆ, ਮੈਨੂੰ ਥੋੜ੍ਹਾ ਜਿਹਾ ਪਾਣੀ ਕਿਸੇ ਭਾਂਡੇ ਵਿੱਚ ਲਿਆ ਕੇ ਦੇ ਕਿ ਮੈਂ ਪੀਵਾਂ। ਤੇ ਜਦੋਂ ਉਹ ਜਾਣ ਲੱਗੀ ਤੇ ਉਹਨੇ ਬੁਲਾ ਕੇ ਆਖਿਆ, ਭਈ ਆਪਣੇ ਹੱਥ ਵਿੱਚ ਇੱਕ ਟੁਕੜਾ ਰੋਟੀ ਵੀ ਮੇਰੇ ਲਈ ਲੈਂਦੀ ਆਈ। ਉਹਨੇ ਆਖਿਆ, ਭਈ ਖੁਦਾਵੰਦ ਤੇਰੇ ਰੱਬ ਦੀ ਹਯਾਤੀ ਦੀ ਕਸਮ, ਮੇਰੇ ਕੋਲ ਰੋਟੀ ਨਹੀਂ ਏ, ਬਸ ਇੱਕ ਮੁੱਠ ਜਿੰਨਾ ਆਟਾ ਇੱਕ ਮਟਕੇ ਵਿੱਚ ਤੇ ਥੋੜ੍ਹਾ ਜਿਹਾ ਤੇਲ ਇੱਕ ਕੁੱਪੀ ਵਿੱਚ ਏ। ਤੇ ਵੇਖ, ਮੈਂ ਲੱਕੜੀਆਂ ਇਕੱਠੀਆਂ ਕਰ ਰਹੀ ਆਂ, ਭਈ ਜਾ ਕੇ ਘਰ ਆਪਣੇ ਲਈ ਤੇ ਆਪਣੇ ਮੁੰਡੇ ਲਈ ਇਹ ਪਕਾਵਾਂ ਤੇ ਅਸੀਂ ਖਾਈਏ ਤੇ ਫੇਰ ਮਰ ਜਾਈਏ। ਤੇ ਏਲੀਆ ਨੇ ਉਹਨੂੰ ਆਖਿਆ, ਭਈ ਡਰ ਨਾ, ਜਾ ਤੇ ਜਿਵੇਂ ਆਖਦੀ ਏ ਕਰ, ਪਰ ਪਹਿਲਾਂ ਮੇਰੇ ਲਈ ਇੱਕ ਟਿੱਕੀ ਉਹਦੇ ਵਿੱਚੋਂ ਬਣਾ ਕੇ ਮੇਰੇ ਕੋਲ ਲਿਆ, ਉਹਦੇ ਬਾਅਦੋਂ ਆਪਣੇ ਤੇ ਆਪਣੇ ਪੁੱਤਰ ਲਈ ਬਣਾ ਲਵੀਂ। ਕਿਉਂ ਜੇ ਖੁਦਾਵੰਦ ਇਸਰਾਈਲ ਦਾ ਰੱਬ ਇਹ ਆਖਦਾ ਏ, ਭਈ ਉਸ ਦਿਨ ਤੀਕਰ ਜਦੋਂ ਤੀਕਰ ਰੱਬ ਧਰਤੀ ਉੱਤੇ ਮੀਂਹ ਨਾ ਵਰਾਵੇ, ਨਾ ਤੇ ਤੇਰਾ ਆਟੇ ਵਾਲਾ ਮਟਕਾ ਖਾਲੀ ਹੋਵੇਗਾ ਤੇ ਨਾ ਹੀ ਤੇਲ ਦੀ ਕੁੱਪੀ ਕਦੀ ਮੁੱਕੇਗੀ। ਤੇ ਉਹਨੇ ਜਾ ਕੇ ਏਲੀਆ ਦੇ ਆਖਣ ਉੱਤੇ ਕੀਤਾ, ਤੇ ਇਹ ਤੇ ਉਹਦਾ ਸਾਰਾ ਖਾਨਵਾਦਾ ਕਈ ਦਿਨਾਂ ਤੀਕਰ ਖਾਂਦੇ ਰਹੇ। ਉਹਨਾਂ ਗੱਲਾਂ ਤੋਂ ਬਾਅਦ ਉਸ ਬੁੱਢੀ ਦਾ ਪੁੱਤਰ
ਜਿਹੜੀ ਉਸ ਘਰ ਦੀ ਮਾਲਕ ਸੀ ਬਿਮਾਰ ਹੋ ਗਿਆ ਤੇ ਉਹਦੀ ਬਿਮਾਰੀ ਅਜਿਹੀ ਸਖਤ ਹੋ ਗਈ ਭਈ ਉਹਦੇ ਸਾਹ ਬਾਕੀ ਨਾ ਰਹੇ। ਤੇ ਉਹ ਏਲੀਆ ਨੂੰ ਆਖਣ ਲੱਗੀ ਭਈ ਐ ਰੱਬ ਦੇ ਬੰਦੇ, ਮੈਨੂੰ ਤੇਰੇ ਨਾਲ ਕੀ, ਤੂੰ ਮੇਰੇ ਪੁੱਤਰ ਨੂੰ ਮਾਰ ਦੇ। ਉਹਨੇ ਆਖਿਆ ਆਪਣਾ ਪੁੱਤਰ ਮੈਨੂੰ ਦੇ। ਤੇ ਉਹ ਉਹਨੂੰ ਉਹਦੀ ਝੋਲੀ ਵਿੱਚੋਂ ਲੈ ਕੇ ਉਹਨੂੰ ਉਤਲੇ ਕਮਰੇ ਵਿੱਚ ਜਿੱਥੇ ਉਹ ਰਹਿੰਦਾ ਸੀ ਲੈ ਗਿਆ ਤੇ ਉਹਨੂੰ ਪਲੰਗ ਉੱਤੇ ਲੰਮੇ ਪਾਇਆ। ਤੇ ਉਹਨੇ ਰੱਬ ਅੱਗੇ ਫਰਿਆਦ ਕੀਤੀ ਤੇ ਆਖਿਆ, ਐ ਖੁਦਾਵੰਦ ਮੇਰੇ ਰੱਬ, ਮੈਂ ਤੇਰੀ ਮਿੰਨਤ ਕਰਦਾ ਵਾਂ ਭਈ ਇਸ ਮੁੰਡੇ ਦੀ ਜਾਨ ਉਹਦੇ ਵਿੱਚ ਫੇਰ ਆ ਜਾਵੇ। ਤੇ ਖੁਦਾਵੰਦ ਨੇ ਏਲੀਆ ਦੀ ਫਰਿਆਦ ਸੁਣੀ ਤੇ ਉਸ ਮੁੰਡੇ ਦੀ ਜਾਨ ਫੇਰ ਉਹਦੇ ਵਿੱਚ ਆ ਗਈ ਤੇ ਉਹ ਜੀ ਉੱਠਿਆ। ਅਯੂਬ। ਜੇ ਤੇਰੇ ਹੱਥ ਵਿੱਚ ਬਦਕਾਰੀ ਹੋਵੇ ਤੇ ਤੂੰ ਉਹਨੂੰ ਦੂਰ ਕਰ ਤੇ ਨਾਰਾਜ਼ਗੀ ਨੂੰ ਆਪਣੇ ਡੇਰਿਆਂ ਵਿੱਚ ਰਹਿਣ ਨਾ ਦੇ। ਉਦੋਂ ਲਾਜ਼ਮੀ ਤੂੰ ਆਪਣਾ ਮੂੰਹ ਬੇਦਾਗ ਚੁੱਕੇਗਾ, ਬਲਕਿ ਤੂੰ ਸਾਬਤ ਕਦਮ ਹੋ ਜਾਵੇਂਗਾ ਤੇ ਡਰੇਂਗਾ ਨਹੀਂ, ਕਿਉਂ ਜੇ ਤੂੰ ਆਪਣੀ ਖਸਤਾ ਹਾਲਤ ਨੂੰ ਭੁੱਲ ਜਾਵੇਂਗਾ, ਤੂੰ ਉਹਨੂੰ ਉਸ ਪਾਣੀ ਵਾਂਗਰ ਯਾਦ ਕਰੇਗਾ ਜਿਹੜਾ ਵਗ ਗਿਆ ਹੋਵੇ। ਤੇ ਤੇਰੀ ਹਯਾਤੀ ਦੁਪਹਿਰ ਤੋਂ ਬਹੁਤੀ ਰੌਸ਼ਨ ਹੋਵੇਗੀ ਤੇ ਜੇ ਹਨੇਰਾ ਹੋਵੇ ਤੇ ਉਹ ਸਵੇਰ ਵਾਂਗਰ ਹੋਵੇਗਾ। ਤੇ ਤੂੰ ਮੁਤਮਿਨ ਰਵੇਂਗਾ, ਕਿਉਂ ਜੇ ਆਸ ਹੋਵੇਗੀ ਤੇ ਆਪਣੇ ਆਲੇ ਦੁਆਲੇ ਵੇਖ ਵੇਖ ਕੇ ਸਲਾਮਤੀ ਨਾਲ ਸਕੂਨ ਕਰੇਗਾ। ਤੇ ਤੂੰ ਲੰਮੇ ਪੈ ਜਾਵੇਂਗਾ ਤੇ ਕੋਈ ਤੈਨੂੰ ਡਰਾਏਗਾ ਨਹੀਂ, ਬਲਕਿ ਬਥੇਰੇ ਤੈਥੋਂ ਫਰਿਆਦ ਕਰਨਗੇ। ਯਸਾਇਆ। ਉਹਨਾਂ ਦਿਨਾਂ ਵਿੱਚ ਹੀ ਇੰਜ ਹੋਇਆ ਭਈ ਹਿਜ਼ਕੀਆ ਅਜਿਹਾ ਬਿਮਾਰ ਹੋ ਗਿਆ ਭਈ ਮਰਨ ਵਾਲਾ ਹੀ ਹੋ ਗਿਆ। ਤੇ ਯਸਾਇਆ ਨਬੀ ਆਮੂਸ ਦੇ ਪੁੱਤਰ ਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ ਭਈ ਖੁਦਾਵੰਦ ਆਖਦਾ ਏ ਭਈ ਆਪਣੇ ਘਰ ਦਾ ਸਾਰਾ ਇੰਤਜ਼ਾਮ ਕਰ ਦੇ, ਕਿਉਂ ਜੇ ਤੂੰ ਮਰ ਜਾਵੇਂਗਾ ਤੇ ਬਚਣ ਵਾਲਾ ਨਹੀਂ। ਤਦ ਹਿਜ਼ਕੀਆ ਨੇ ਆਪਣਾ ਮੂੰਹ ਕੰਧ ਵੱਲ ਕੀਤਾ ਤੇ ਖੁਦਾਵੰਦ ਤੋਂ ਦੁਆ ਕੀਤੀ ਤੇ ਆਖਿਆ, ਐ ਖੁਦਾਵੰਦ, ਮੈਂ ਤੇਰੀ ਮਿੰਨਤ ਕਰਦਾ ਵਾਂ, ਯਾਦ ਕਰ ਭਈ ਮੈਂ ਤੇਰੇ ਸਾਹਮਣੇ ਸੱਚਾਈ ਤੇ ਪੂਰੇ ਦਿਲ ਨਾਲ ਟੁਰਦਾ ਰਿਹਾ ਵਾਂ ਤੇ ਜੋ ਤੇਰੀ ਨਜ਼ਰ ਵਿੱਚ ਚੰਗਾ ਏ ਉਹ ਹੀ ਕੀਤਾ। ਤੇ ਹਿਜ਼ਕੀਆ ਬਹੁਤ ਉੱਚੀ ਉੱਚੀ ਰੋਇਆ। ਤਦ ਖੁਦਾਵੰਦ ਦਾ ਇਹ ਕਲਾਮ ਯਸਾਇਆ ਉੱਤੇ ਨਾਜ਼ਲ ਹੋਇਆ, ਭਈ ਜਾ ਤੇ ਹਿਜ਼ਕੀਆ ਨੂੰ ਆਖ ਭਈ ਖੁਦਾਵੰਦ ਤੇਰੇ ਪਿਓ ਦਾਊਦ ਦਾ ਰੱਬ ਇੰਜ ਆਖਦਾ ਏ ਭਈ ਮੈਂ ਤੇਰੀ ਦੁਆ ਸੁਣੀ, ਮੈਂ ਤੇਰੇ ਅਥਰੂ ਵੇਖੇ, ਇਸ ਲਈ ਵੇਖ ਮੈਂ ਤੇਰੀ ਉਮਰ 15 ਵਰ੍ਹੇ ਵਧਾ ਦੇਵਾਂਗਾ। ਯਹੂਦਾ ਦੇ ਬਾਦਸ਼ਾਹ ਹਿਜ਼ਕੀਆ ਦਾ ਲਿਖਿਆ ਹੋਇਆ, ਜਦ ਉਹ ਬਿਮਾਰ ਸੀ ਤੇ ਆਪਣੀ ਬਿਮਾਰੀ ਤੋਂ ਠੀਕ ਹੋਇਆ, ਮੇਰਾ ਘਰ ਉੱਜੜ ਗਿਆ ਤੇ ਗਡਰੀਏ ਦੇ ਖੈਮੇ ਵਾਂਗਰ ਮੈਥੋਂ ਦੂਰ ਕਰ ਦਿੱਤਾ ਗਿਆ। ਐ ਖੁਦਾਵੰਦ, ਇਹਨਾਂ ਸ਼ੈਵਾਂ ਨਾਲ ਹੀ ਇਨਸਾਨ ਦੀ ਹਯਾਤੀ ਏ ਤੇ ਇਹਨਾਂ ਵਿੱਚ ਹੀ ਮੇਰੀ ਰੂਹ ਦੀ ਹਯਾਤ ਏ। ਇਸ ਲਈ ਤੂੰ ਹੀ ਸ਼ਿਫਾ ਦੇ ਤੇ ਮੈਨੂੰ ਜਿਉਂਦਾ ਰੱਖ। ਇਸ ਲਈ ਭਈ ਪਾਤਾਲ ਤੇਰੀ ਵਡਿਆਈ ਨਹੀਂ ਕਰ ਸਕਦਾ ਤੇ ਮੌਤ ਨਾਲ ਤੇਰੀ ਹਮਦ ਨਹੀਂ ਹੋ ਸਕਦੀ। ਉਹ ਜਿਹੜੇ ਕਬਰ ਵਿੱਚ ਉਤਰਨ ਵਾਲੇ ਨੇ ਤੇਰੀ ਸੱਚਾਈ ਦੇ ਉਮੀਦਵਾਰ ਨਹੀਂ ਹੋ ਸਕਦੇ। ਜਿਉਂਦਾ, ਹਾਂ ਜਿਉਂਦਾ ਬੰਦਾ ਹੀ ਤੇਰੀ ਵਡਿਆਈ ਕਰੇਗਾ, ਜਿਵੇਂ ਅੱਜ ਦੇ ਦਿਨ ਮੈਂ ਕਰਦਾ ਵਾਂ। ਪਿਓ ਆਪਣੀ ਔਲਾਦ ਨੂੰ ਤੇਰੀ ਸੱਚਾਈ ਦੀ ਖਬਰ ਦੇਵੇਗਾ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਯੂਹੰਨਾ। ਯਿਸੂ ਨੇ ਫੇਰ ਉਹਨਾਂ ਦੇ ਨਾਲ ਗੱਲ ਕਰਦੇ ਹੋਏ ਆਖਿਆ ਭਈ ਜਗ ਦੀ ਲੋ ਮੈਂ ਵਾਂ, ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਬਲਕਿ ਹਯਾਤੀ ਦੀ ਲੋ ਪਾਵੇਗਾ। ਤਸਲੀਂਕੀਓ। ਕਿਉਂ ਜੇ ਹੁਣ ਜੇ ਤੁਸੀਂ ਖੁਦਾਵੰਦ ਵਿੱਚ ਕਾਇਮ ਹੋ ਤੇ ਅਸੀਂ ਜ਼ਿੰਦਾ ਵਾਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਏ ਤੇ ਇਹ ਭਈ ਰੱਬ ਕਾਦਰ ਮੁਤਲਕ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਹੀ ਵਾਹਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਦਨ ਵਿੱਚ ਹਯਾਤੀ ਤੇ ਅਹਿਸਾਸ ਐਸ ਸਮਝ ਨਾਲ ਫਤਹ ਕੀਤੇ ਜਾਂਦੇ ਨੇ ਜਿਹੜੀ ਇਨਸਾਨ ਨੂੰ ਰੱਬ ਦੀ ਛਵੀ ਬਣਾਉਂਦੀ ਏ, ਫਿਰ ਰੂਹ ਬਦਨ ਉੱਤੇ ਫਤਹਮੰਦ ਹੋਵੇਗੀ।
ਹਸਤੀ ਪਾਕਬਾਜ਼ੀ, ਹਮਾਂਗੀ ਤੇ ਲਫਾਨੀਅਤ ਏ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਭਈ ਇਹਦਾ ਇਲਮ ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ ਇਨਸਾਨਾਂ ਦੇ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਲਾਮਹਿਦੂਦ ਕਦੀ ਸ਼ੁਰੂ ਨਹੀਂ ਹੋਇਆ ਤੇ ਨਾ ਇਹ ਕਦੀ ਖਤਮ ਹੋਵੇਗਾ। ਸਿਆਣ ਤੇ ਇਹਦੀਆਂ ਸ਼ਕਲਾਂ ਕਦੀ ਫਨਾ ਨਹੀਂ ਹੋ ਸਕਦੀਆਂ। ਇਨਸਾਨ ਬੁਰਿਆਈ ਤੇ ਚੰਗਿਆਈ, ਖੁਸ਼ੀ ਤੇ ਦੁੱਖ, ਬਿਮਾਰੀ ਤੇ ਸਿਹਤ, ਹਯਾਤੀ ਤੇ ਮੌਤ ਵਿੱਚ ਝੂਲਦਾ ਹੋਇਆ ਪੈਂਡੂਲਮ ਨਹੀਂ ਏ। ਹਯਾਤੀ ਤੇ ਉਹਦੀਆਂ ਤਾਕਤਾਂ ਨੂੰ ਕੈਲੰਡਰਾਂ ਨਾਲ ਨਹੀਂ ਨਾਪਿਆ ਜਾਂਦਾ। ਕਾਮਲ ਤੇ ਲਾਫਾਨੀ ਆਪਣੇ ਬਣਾਉਣ ਵਾਲੇ ਦੀ ਹਮੇਸ਼ਾ ਦੀ ਸ਼ਬੀਹ ਨੇ। ਸ਼ਮਸੀ ਵਰੇ ਦੇ ਮੁਤਾਬਕ ਉਮਰ ਦੀ ਦਰਾਜ਼ੀ ਜਵਾਨੀ ਖੋਹ ਲੈਂਦੀ ਤੇ ਉਮਰ ਨੂੰ ਬਦਸੂਰਤੀ ਫਰਾਹਮ ਕਰਦੀ ਏ। ਸੱਚਾਈ ਤੇ ਅਸਲੀਅਤ ਦਾ ਮੁਨੱਵਰ ਸੂਰਜ ਹਸਤੀ ਦੇ ਨਾਲ ਵਜੂਦੀਅਤ ਰੱਖਦਾ ਏ। ਜਵਾਨ ਮਰਦੀ ਇਹਦੀ ਅਬਦੀ ਦੁਪਹਿਰ ਏ, ਜਿਹੜੀ ਡੁੱਬਦੇ ਹੋਏ ਸੂਰਜ ਦੇ ਨਾਲ ਧੀਮੀ ਹੁੰਦੀ ਜਾਂਦੀ ਏ। ਬਦਨੀ ਤੇ ਮਾਦੀ ਵਾਂਗਰ ਖੂਬਸੂਰਤੀ ਦਾ ਆਰਜ਼ੀ ਫਹਿਮ ਧੁੰਦਲਾ ਹੁੰਦਾ ਜਾਂਦਾ ਏ। ਰੋਸ਼ਨ ਤੇ ਨਾਕਾਬਲੇ ਤਸਖੀਰ ਤਾਰੀਫਾਂ ਦੇ ਨਾਲ ਰੂਹ ਦੇ ਨੂਰ ਨੂੰ ਮਸਰੂਰ ਫਹਿਮ ਉੱਤੇ ਤਲੂ ਹੋਣਾ ਚਾਹੀਦਾ ਏ। ਉਮਰਾਂ ਨੂੰ ਕਦੀ ਖਾਤਰ ਵਿੱਚ ਨਾ ਲਿਆਓ। ਤਾਰੀਖੀ ਅਦਾਦੋ-ਸ਼ੁਮਾਰ ਹਮੇਸ਼ਾ ਦੀ ਵੁਸਅਤ ਦਾ ਹਿੱਸਾ ਨਹੀਂ ਏ। ਪੈਦਾਇਸ਼ ਤੇ ਮੌਤ ਦੇ ਔਕਾਤਕਾਰ ਮਰਦਾਨਗੀ ਤੇ ਨਸਵਾਨੀਅਤ ਦੇ ਖਿਲਾਫ ਬਹੁਤ ਵੱਡੀਆਂ ਸਾਜ਼ਿਸ਼ਾਂ ਨੇ। ਉਹ ਸਭ ਕੁਝ ਜੋ ਚੰਗਾ ਏ ਤੇ ਸੋਹਣਾ ਏ, ਉਹਨੂੰ ਨਵੇਂਪਨ ਤੇ ਹੱਦ ਵਿੱਚ ਕਰਨ ਦੀ ਗਲਤੀ ਦੇ ਸਿਵਾ ਇਨਸਾਨ 60 ਵਰ੍ਹਿਆਂ ਦੀ ਹਯਾਤੀ ਦਾ ਬਹੁਤਾ ਮਜ਼ਾ ਲਵੇਗਾ ਤੇ ਫਿਰ ਵੀ ਆਪਣੀ ਜ਼ਿਹਨੀ ਤਾਕਤ, ਤਾਜ਼ਗੀ ਤੇ ਵਾਅਦੇ ਨੂੰ ਕਾਇਮ ਰੱਖੇਗਾ। ਲਾਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਏ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਖੂਬਸੂਰਤੀ ਇਹਦੇ ਨਾਲ ਸੱਚਾਈ ਵੀ ਹਮੇਸ਼ਾ ਦੇ ਨੇ, ਪਰ ਮਾਦੀ ਸ਼ੈਵਾਂ ਦੀ ਖੂਬਸੂਰਤੀ ਫਾਨੀ ਯਕੀਨ ਵਾਂਗਰ ਧੁੰਦਲਾਉਂਦਿਆਂ ਤੇ ਆਰਜ਼ੀ ਹੁੰਦਿਆਂ ਹੋਏ ਮੁੱਕ ਜਾਂਦੀ ਏ। ਰਿਵਾਜ, ਤਾਲੀਮ ਤੇ ਫੈਸ਼ਨ ਇਨਸਾਨਾਂ ਦੇ ਆਰਜ਼ੀ ਮਿਆਰ ਬਣਾਉਂਦੇ ਨੇ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰ ਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ, ਜਿਹੜੇ ਕਾਮਲ ਸਿਆਣ ਨਾਲ ਤੇ ਪਾਕੀਜ਼ਗੀ ਦੇ ਉਹਨਾਂ ਉੱਚਿਆਂ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ, ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਖੁਸ਼ਮਿਜ਼ਾਜੀ ਤੇ ਫਜ਼ਲ ਮਾਦੇ ਤੋਂ ਆਜ਼ਾਦ ਨੇ। ਇਨਸਾਨੀ ਸਮਝ ਵਿੱਚ ਆਉਣ ਤੋਂ ਪਹਿਲਾਂ ਹਸਤੀ ਵਿੱਚ ਇਹਦੀਆਂ ਆਪਣੀਆਂ ਖਸਲਤਾਂ ਪਾਈਆਂ ਜਾਂਦੀਆਂ ਨੇ। ਖੂਬਸੂਰਤੀ ਹਯਾਤੀ ਦੀ ਇੱਕ ਸ਼ੈ ਏ, ਜਿਹੜੀ ਹਮੇਸ਼ਾ ਤੋਂ ਅਬਦੀ ਸਿਆਣ ਵਿੱਚ ਵਸਦੀ ਏ ਤੇ ਇਹ ਇਜ਼ਹਾਰ, ਸੂਰਤ, ਖਾਕੇ ਤੇ ਰੰਗ ਵਿੱਚ ਉਹਦੀ ਨੇਕੀ ਦੀ ਦਿਲਕਸ਼ੀ ਦੀ ਅਕਾਸੀ ਕਰਦੀ ਏ। ਇਹ ਪਿਆਰ ਹੀ ਏ ਜਿਹੜਾ ਫੁੱਲ ਵਿੱਚ ਹਜ਼ਾਰ ਰੰਗ ਭਰਦਾ, ਸੂਰਜ ਦੀ ਕਿਰਨ ਵਿੱਚ ਲੋ ਭਰਦਾ, ਬੱਦਲ ਉੱਤੇ ਖੂਬਸੂਰਤੀ ਦੀ ਕਮਾਨ ਦਾ ਨਿਸ਼ਾਨਾ ਬਣਦਾ, ਰਾਤ ਨੂੰ ਤਾਰਿਆਂ ਦੇ ਜ਼ੇਵਰਾਂ ਨਾਲ ਸਜਾਉਂਦਾ ਤੇ ਧਰਤੀ ਨੂੰ ਹੁਸਨ ਦਿੰਦਾ ਏ। ਕਿਸੇ ਬੰਦੇ ਦੇ ਜ਼ੇਵਰ ਹਸਤੀ ਦੀਆਂ ਉਹਨਾਂ ਦਿਲਕਸ਼ੀਆਂ ਦੇ ਸਾਹਮਣੇ ਬਹੁਤ ਕਮਤਰ ਮੁਤਬਾਦਲ ਨੇ, ਜਿਹੜੇ ਕਈ ਵੇਲਿਆਂ ਤੇ ਦੁਹਾਈਆਂ ਤੋਂ ਸ਼ਾਨਦਾਰ ਤੌਰ ਤੇ ਚਮਕ ਰਹੀਆਂ ਨੇ। ਖੂਬਸੂਰਤੀ ਦੀ ਤਰਕੀਬ ਇਹ ਭਈ ਘੱਟ ਭਰਮ ਤੇ ਬਹੁਤੀ ਰੂਹ ਸ਼ਾਮਲ ਹੋਵੇ, ਤਾਂ ਜੋ ਬਦਨ ਵਿੱਚ ਖੁਸ਼ੀ ਜਾਂ ਪੀੜ ਦੇ ਯਕੀਨ ਤੋਂ ਪਿੱਛਾ ਹਟ ਕੇ ਰੂਹਾਨੀ ਹਮਾਂਗੀ ਦੀ ਜਲਾਲੀ ਤੇ ਪੁਰਸਕੂਨ ਨਾ ਵੰਡੀ ਜਾਣ ਵਾਲੀ ਆਜ਼ਾਦੀ ਵਿੱਚ ਬਦਲ ਜਾਵੇ। ਪਿਆਰ ਖੂਬਸੂਰਤੀ ਤੋਂ ਕਦੀ ਅੱਖ ਨਹੀਂ ਚੁਰਾਉਂਦਾ। ਇਹਦਾ ਚਮਕਣ ਵਾਲਾ ਹਲਕਾ ਇਹਦੇ ਮਕਸਦ ਉੱਤੇ ਮਰਕੂਜ਼ ਰਹਿੰਦਾ ਏ। ਕੋਈ ਬੰਦਾ ਹੈਰਾਨ ਹੁੰਦਾ ਏ ਭਈ ਇੱਕ ਦੋਸਤ ਕਦੀ ਘੱਟ ਸੋਹਣਾ ਵਿਖਾਲੀ ਨਹੀਂ ਦੇ ਸਕਦਾ। ਜਵਾਨੀ ਤੇ ਬਲੂਗਤ ਦੇ ਦਿਨਾਂ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਹਨੇਰੇ ਜਾਂ ਉਦਾਸੀ ਵਿੱਚ ਨਾਕਾਮ ਹੋਣ ਦੀ ਬਜਾਏ ਸਿਹਤ ਤੇ ਫਾਨੀਅਤ ਵਿੱਚ ਬਾਲਗ ਹੋਣਾ ਚਾਹੀਦਾ ਹੈ। ਲਾਫਾਨੀ ਸਿਆਣ ਸੋਚ ਦੀਆਂ ਸੋਹਣੀਆਂ ਤਸਵੀਰਾਂ ਮੁਹੱਈਆ ਕਰਦਿਆਂ ਹੋਏ ਤੇ ਫਹਿਮ ਦੇ ਉਹਨਾਂ ਵੈਰੀਆਂ ਨੂੰ ਫਨਾ ਕਰਦਿਆਂ ਹੋਏ, ਜਿਹੜੇ ਹਰ ਰੋਜ਼ ਇਹਨੂੰ ਕਬਰ ਦੇ ਨੇੜੇ ਲੈ ਜਾਂਦੇ ਨੇ, ਬਦਨ ਨੂੰ ਮਾਫੂਕੁਲ ਫਿਤਰੀ ਤਾਜ਼ਗੀ ਤੇ ਹੁਸਨ ਦੀ ਖੁਰਾਕ ਦਿੰਦੀ ਏ। ਮਸੀਹ ਵਾਂਗਰ ਹਯਾਤੀ ਅੱਜ, ਕੱਲ ਤੇ ਹਮੇਸ਼ਾ ਲਈ ਇੱਕੋ ਜਿਹੀ ਏ। ਤਨਜ਼ੀਮ ਤੇ ਵੇਲੇ ਦਾ ਹਯਾਤੀ ਨਾਲ ਕੋਈ ਤਾਲੁਕ ਨਹੀਂ ਏ। ਜੇ ਨਜ਼ਰ ਦਾ ਧੋਖਾ ਆਖਦਾ ਏ ਮੈਂ ਆਪਣੀ ਯਾਦਦਾਸ਼ਤ ਗਵਾ ਚੁੱਕਿਆ ਵਾਂ ਤੇ ਇਹਦੀ ਮੁਖਾਲਫਤ ਕਰੋ, ਸਿਆਣ ਦੀ ਕੋਈ ਸਲਾਹੀਅਤ ਮੁੱਕਦੀ ਨਹੀਂ। ਸਾਇੰਸ ਵਿੱਚ ਸਾਰੀ ਹਸਤੀ ਹਮੇਸ਼ਾ ਦੀ
रूहानी कामल ते हर अमल विच हम आहांगे। इंसान दी नज़र सुनना ते सारियां रूहानी हिस्सां अबदी ने, वो गवाच नहीं सकदियां। उन्हां दी असलियत ते लाफानियत रूह विच ना पई मादे विच ते समझण दे काबल है। इसे तरह उन्हां दी मुस्तकिल मजाजी भी। हयाती लाजवाल है। हयाती इंसान दा असल ते न्यों है। मौत दे राहीं कदी हासिल होने वाली नहीं, बल्कि ਇਹਦੇ ਤੋਂ ਪਹਿਲਾਂ ਤੇ ਬਾਅਦ ਵਿੱਚ, ਜਿਹਨੂੰ ਮੌਤ ਆਖਿਆ ਜਾਂਦਾ ਹੈ, ਸੱਚਾਈ ਉੱਤੇ ਟੋਰਦੇ ਰਹਿਣ ਨਾਲ ਹਾਸਲ ਹੁੰਦੀ ਏ। ਮਾਦੇ ਦੀ ਬਜਾਏ ਰੂਹਾਨੀ ਤੌਰ ਤੇ ਵੇਖਣ ਤੇ ਸੁਣਨ ਵਿੱਚ ਬਹੁਤੀ ਮਸੀਹਤ ਏ। ਜ਼ਿਹਨੀ ਸਲਾਹੀਅਤਾਂ ਤੇ ਗਵਾਚਣ ਦੀ ਬਜਾਏ ਉਹਨਾਂ ਦੀ ਮੁਸਤਕਿਲ ਮਸ਼ਕ ਵਿੱਚ ਬਹੁਤੀ ਸਾਇੰਸ ਮਿਲਦੀ ਏ। ਉਹ ਗਵਾਚ ਤੇ ਨਹੀਂ ਸਕਦੀ, ਪਰ ਸਿਆਣ ਹਮੇਸ਼ਾ ਤਿਕਰ ਰਹਿੰਦੀ ਏ। ਉਹਦੀ ਸਿਆਣ ਨੇ ਸਦੀਆਂ ਪਹਿਲਾਂ ਅੰਨੇ ਨੂੰ ਬਿਨਾਈ ਤੇ ਬੋਲੇ ਨੂੰ ਸੁਣਨ ਦੀ ਤਾਕਤ ਦਿੱਤੀ, ਤੇ ਇਹ ਇਹਨਾਂ ਮੌਜਿਆਂ ਨੂੰ ਦੁਹਰਾਏਗੀ। ਜਿਵੇਂ ਹੀ ਇਨਸਾਨ ਰੂਹ ਨੂੰ ਸਮਝਣਾ ਸ਼ੁਰੂ ਕਰਦੇ ਨੇ, ਉਹ ਇਹ ਈਮਾਨ ਰੱਖਣਾ ਛੱਡ ਦਿੰਦੇ ਨੇ ਭਈ ਰੱਬ ਦੇ ਇਲਾਵਾ ਵੀ ਕੋਈ ਅਸਲੀ ਵਜੂਦੀਅਤ ਏ। ਸਿਆਣ ਸਾਰੀਆਂ ਹਰਕਤਾਂ ਦਾ ਵਸੀਲਾ ਏ ਤੇ ਇਹਦੇ ਲਗਾਤਾਰ ਤੇ ਹਮਾਹੰਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮਜ਼ਾਹਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਹੀਫੇ ਆਖਦੇ ਨੇ, ਖੁਦਾਵੰਦ ਦੀ ਉਡੀਕ ਕਰਨ ਵਾਲੇ ਦੌੜਨਗੇ ਤੇ ਨਾ ਥੱਕਣਗੇ, ਉਹ ਟੁਰਨਗੇ ਤੇ ਮਾਂਦਾ ਨਾ ਹੋਣਗੇ। ਥਕਾਵਟ ਦੇ ਵੇਲਿਆਂ ਉੱਤੇ ਲਫ਼ਜ਼ੀ ਤੌਰ ਤੇ ਲਾਗੂ ਕਰਦਿਆਂ ਹੋਏ ਇਸ ਹਵਾਲੇ ਦੇ ਮਤਲਬ ਨੂੰ ਨਹੀਂ ਵਿਗਾੜਿਆ ਜਾਂਦਾ, ਕਿਉਂ ਜੇ ਇਖਲਾਕੀ ਤੇ ਬਦਨੀ ਆਪਣੇ ਆਪਣੇ ਨਤੀਜਿਆਂ ਵਿੱਚ ਇੱਕੋ ਜਿਹੇ ਹੁੰਦੇ ਨੇ। ਜਦ ਅਸੀਂ ਹਸਤੀ ਦੀ ਸੱਚਾਈ ਲਈ ਜਾਗ ਜਾਂਦੇ ਹਾਂ ਤੇ ਸਾਰੀ ਬਿਮਾਰੀ, ਪੀੜ, ਕਮਜ਼ੋਰੀ, ਮਾਯੂਸੀ, ਦੁੱਖ, ਪਾਪ, ਮੌਤ ਅਜਨਬੀ ਹੋ ਜਾਣਗੇ ਤੇ ਫਾਨੀ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਵੇਗਾ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ। ਹਯਾਤੀ ਹਮੇਸ਼ਾ ਮਾਦੇ ਤੋਂ ਆਜ਼ਾਦ ਸੀ, ਹੈ ਤੇ ਹਮੇਸ਼ਾ ਰਹੇਗੀ, ਕਿਉਂ ਜੇ ਹਯਾਤੀ ਰੱਬ ਏ ਤੇ ਇਨਸਾਨ ਰੱਬ ਦਾ ਤਸੱਵੁਰ ਏ, ਜਿਹਨੂੰ ਮਾਦੇ ਨਹੀਂ ਬਲਕਿ ਰੂਹਾਨੀ ਤੌਰ ਤੇ ਬਣਾਇਆ ਗਿਆ ਸੀ, ਤੇ ਉਹਦੇ ਲਈ ਫਨਾਹ ਹੋਣ ਜਾਂ ਤਬਾਹ ਹੋਣ ਦੀ ਸ਼ਰਤ ਨਹੀਂ ਏ। ਜ਼ਬੂਰ ਦੇ ਲਿਖਾਰੀ ਨੇ ਆਖਿਆ, ਤੂੰ ਉਹਨੂੰ ਆਪਣੇ ਹੱਥ ਦੀਆਂ ਬਣੀਆਂ ਸ਼ੈਵਾਂ ਉੱਤੇ ਇਖਤਿਆਰ ਦਿੱਤਾ ਏ, ਤੂੰ ਸਭ ਕੁਝ ਉਹਦੇ ਪੈਰਾਂ ਹੇਠਾਂ ਕਰ ਦਿੱਤਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।